ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਗਿਆਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਹਿ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਨਾ ਰਤਨ ਤਿਆਗ ਸੰਗ੍ਰਹਨ ਕੌਡੀ ਪਛੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਣ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਣ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ
सिफत तुम्हारी। आप लेहो तुम कथा सुधारी। ਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਪਿਆਰ ਸਤਿਕਾਰ ਨਾਲ ਹੋਰ ਵੀ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਗਤ ਅੰਦਰ ਹਰ ਕੋਈ ਮਨੁੱਖ ਕਰਮ ਕਰਦਾ, ਕੋਈ ਕਿਸੇ ਢੰਗ ਦੇ ਨਾਲ ਕਰਮ ਕਰਦਾ, ਕੋਈ ਕਿਸੇ ਢੰਗ ਦੇ ਨਾਲ ਕਰਦਾ ਹੈ। ਕੋਈ ਚੰਗੇ ਕਰਮ ਕਰਦਾ, ਕੋਈ ਮੰਦੇ ਕਰਦਾ, ਕੋਈ ਸ਼ੁਭ ਕਰਮਾਂ ਨੂੰ ਕਮਾਉਂਦਾ, ਕੋਈ ਨਿਖਿਧ ਕਰਮਾਂ ਦੇ ਵਿੱਚ ਗਲਤਾਨ ਹੋਇਆ ਫਿਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਵੀ ਕੋਈ ਜਗਤ ਦੇ ਜੀਵ ਹਨ ਜਿਹੜੇ ਭਾਵੇਂ ਚੰਗਾ ਕਰਨ ਦਾ ਵੀ ਯਤਨ ਕਰਦੇ ਹੈ ਕਿ ਅਸੀਂ ਚੰਗੇ ਕਰਮ ਕਰਨੇ ਹਨ, ਪਰ ਅਸਲ ਦੇ ਵਿੱਚ ਪਰਮੇਸ਼ਰ ਦੇ ਭਜਨ ਬੰਦਗੀ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਉਹਨਾਂ ਦੇ ਚੰਗੇ ਕੀਤੇ ਹੋਏ ਕਰਮ ਵੀ ਜਿਹੜੇ ਆ ਨਾ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਉਹ ਜੀਵ ਤੂੰ ਸੰਸਾਰ ਦੇ ਅੰਦਰ ਐਸਾ ਕਰਮ ਕਮਾਵੀਂ ਜਿਸ ਕਰਕੇ ਪ੍ਰਮਾਤਮਾ ਦੇ ਦਰ ਦੇ ਮੁਖ ਉਜਲਾ ਹੋਵੇ। ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਐਸਾ ਸ਼ੁਭ ਕਰਮ ਕਮਾ ਆਪਣੇ ਜੀਵਨ ਵਿੱਚ ਜਿਸ ਕਰਕੇ ਪਰਮੇਸ਼ਰ ਦੇ ਦਰ ਤੇ ਤੇਰਾ ਮੁਖ ਉਜਲਾ ਹੋਵੇ, ਨਾ ਕਿ ਤੈਨੂੰ ਮੁਨਕਰ ਹੋਣਾ ਪਵੇ। ਤੇ ਉਹ ਕਰਮ ਕਿਹੋ ਜਿਹਾ ਹੈ? ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਸਭ ਤੋਂ ਸ਼੍ਰੋਮਣੀ ਕਰਮ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ, ਪਰਮੇਸ਼ਰ ਦੀ ਬੰਦਗੀ ਕਰਨੀ। ਇਹ ਸਭ ਤੋਂ ਉੱਤਮ ਕਰਮ ਗਿਣਿਆ ਗਿਆ ਹੈ। ਭਾਵੇਂ ਸਾਧ ਸੰਗਤ ਦਾਨ ਪੁੰਨ ਕਰਨਾ ਵੀ ਸ਼ੁਭ ਕਰਮਾਂ ਦੇ ਵਿੱਚ ਆਉਂਦਾ ਹੈ, ਪਰ ਹਜ਼ੂਰ ਕਹਿੰਦੇ ਸਭ ਤੋਂ ਸ਼੍ਰੋਮਣੀ ਕਰਮ ਹੈ ਪਰਮੇਸ਼ਰ ਦਾ ਨਾਮ ਜਪਣ ਦਾ। ਦਾਨ ਪੁੰਨ ਵੀ ਕੀਤਾ ਹੋਇਆ ਤਾਂ ਸਫਲਾ ਹੋਵੇਗਾ ਜੇ ਪਰਮਾਤਮਾ ਦਾ ਸਿਮਰਨ ਕਰੇਗਾ। ਸਿਮਰਨ ਤੋਂ ਬਿਨਾਂ ਨਿਰਹੰਕਾਰ ਹੀ ਕਰੀ ਜਾਵੇਗਾ, ਫਿਰ ਦਾਨ ਪੁੰਨ ਕੀਤਾ ਹੋਇਆ ਵੀ ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਆਉਂਦਾ ਹੈ ਕਿ ਜਿਹੜੇ ਐਸੇ ਜਗਤ ਦੇ ਜੀਵ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ ਪਰਮੇਸ਼ਰ ਦੀ ਕੀਰਤੀ ਵਿਸਾਰ ਕੇ ਹੋਰ ਸੰਸਾਰ ਦੇ ਕਰਮ ਧਰਮ ਕਰਦੇ ਆ, ਕਰਮ ਕਾਂਡਾਂ ਨੂੰ ਕਰਦੇ ਫਿਰਦੇ ਆ, ਉਹ ਤਾਂ ਜਮ ਰਸਤੇ ਦੇ ਵਿੱਚ ਹੀ ਖੋਹ ਲੈਂਦੇ ਹਨ, ਕਿਸੇ ਵੀ ਲੇਖੇ ਵਿੱਚ ਪੈਂਦੇ ਨਹੀਂ ਹੈ। ਪਰਮਾਤਮਾ ਦੇ ਦਰ ਤੱਕ ਉਹ ਜੀਵ ਕਦਾਚਿਤ ਵੀ ਨਹੀਂ ਪਹੁੰਚ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਪਿਆਰ ਸਤਿਕਾਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1247 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਜਿਨ੍ਹਾਂ ਜਗਤ ਦੇ ਅਲਪਗ ਜੀਵਾਂ ਨੇ ਬੇਸਮਝੀ ਕਰਕੇ ਵਾਹਿਗੁਰੂ ਦੇ ਨਾਮ ਨੂੰ ਹੀ ਵਿਸਾਰ ਦਿੱਤਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਕੇ ਜੀਵ ਦੀ ਸਭ ਥਾਵਾਂ ਤੇ ਰੱਖਿਆ ਹੋਈ, ਜਿਸ ਪਰਮਾਤਮਾ ਦੇ ਸਿਮਰਨ ਕਰਕੇ ਹੀ ਜਗਤ ਦੇ ਅੰਦਰ ਇਸ ਨੂੰ ਜਨਮ ਮਿਲਿਆ, ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਜੀਵ ਸਭ ਥਾਵਾਂ ਤੇ ਸੰਸਾਰ ਦੇ ਨਿਖੇਧ ਕਰਮਾਂ ਤੋਂ ਬਚਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਦੇ ਸਿਮਰਨ ਦੀ ਬਦੌਲਤ ਲੋਕ ਪਰਲੋਕ ਦੇ ਵਿੱਚ ਰੱਖਿਆ ਹੁੰਦੀ ਹੈ, ਉਸ ਵਾਹਿਗੁਰੂ ਦੇ ਸ਼੍ਰੋਮਣੀ ਸਿਮਰਨ ਨੂੰ ਜਿਨ੍ਹਾਂ ਨੇ ਵਿਸਾਰ ਦਿੱਤਾ ਹੈ, ਬਹੁ ਕਰਮ ਕਮਾਵਹਿ ਹੋਰ। ਅਤੇ ਹੋਰ ਹੀ ਸੰਸਾਰ ਦੇ ਅੰਦਰ ਬਹੁਤੀ ਤਰ੍ਹਾਂ ਕਰਕੇ ਕਰਮਾਂ ਨੂੰ ਕਮਾਉਂਦੇ ਹਨ। ਹੋਰ ਕਿਹੜੇ ਕਰਮ ਕਰਦੇ ਹਨ? ਜਿਵੇਂ ਗੁਰਮਤਿ ਨੂੰ ਵਿਸਾਰ ਕੇ ਤੇ ਮਨ ਮੱਤਾਂ ਕਰਨੀਆਂ, ਸਤਿਗੁਰਾਂ ਦੇ ਆਸ਼ੇ ਤੋਂ ਉਲਟਾ ਚੱਲ ਕੇ ਜਗਤ ਦੀ ਰੀਤੀ ਰਿਵਾਜ ਧਾਰਨ ਕਰ ਲੈਣੇ, ਗੁਰਮਰਿਆਦਾ ਨੂੰ ਵਿਸਾਰ ਕਰਕੇ ਸੰਸਾਰ ਦੀਆਂ ਰੀਤੀਆਂ ਨੂੰ ਧਾਰਨ ਕਰਕੇ ਕਰਮਾਂ ਨੂੰ ਕਮਾਉਣਾ ਹੈ ਤਾਂ ਉਹ ਵੀ ਕਰਮ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਮਨ ਦੇ ਪਿੱਛੇ ਲੱਗ ਕਰਕੇ ਮਨ ਮੱਤਾਂ ਭਰੇ ਕਰਮ ਕਰਨੇ ਹੈ, ਜਾਂ ਗੁਰਮਰਿਆਦਾ ਨੂੰ ਵਿਸਾਰ ਕਰਕੇ ਗੁਰਮਤਿ ਦੇ ਆਸ਼ੇ ਤੋਂ ਉਲਟੇ ਚੱਲ ਕਰਕੇ ਸੰਸਾਰ ਦੇ ਐਸੇ ਕਰਮ ਕਰਨੇ ਹਨ, ਉਹ ਕਿਸੇ ਵੀ ਲੇਖੇ ਵਿੱਚ ਆਉਣ ਵਾਲੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਜਿਹੜੇ ਸੰਸਾਰ ਦੇ ਹੋਰ ਅਨਮਤੀਆਂ ਕੋਲੋਂ ਖੋਟੀ ਸਿੱਖਿਆ ਨੂੰ ਧਾਰਨ ਕਰਨਾ, ਭਾਵ ਕਿ ਗੁਰਮਤਿ ਨੂੰ ਵਿਸਾਰ ਕਰਕੇ ਅਨਮਤਾਂ ਨੂੰ ਧਾਰਨ ਕਰਕੇ ਵੀ ਜੋ ਕਰਮ ਕਰਨੇ ਹਨ, ਕਰਮ ਕਾਂਡ ਕਰਨੇ ਹੈ, ਉਹ ਵੀ ਕਿਸੇ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਸਤਿਗੁਰੂ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾ ਗਾਤੀ ਲੁਟੈ। ਜਮ ਰਸਤੇ ਵਿੱਚ ਹੀ ਉਹ ਲੁੱਟ ਲੈਂਦੇ ਹਨ, ਪਰਮੇਸ਼ਰ ਦੇ ਦਰ ਤੱਕ ਤਾਂ ਪਹੁੰਚਣ ਹੀ ਨਹੀਂ ਦਿੰਦੇ। ਇਸ ਲਈ ਹੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਕੀ ਕਰਨਾ ਚਾਹੀਦਾ? ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਮਖ ਮਾਤਰ ਸਮੇਂ ਵੀ ਜਮਾ ਤੋਂ ਖਹਿੜਾ ਛੁੱਟ ਜਾਂਦਾ ਜੇ ਵਾਹਿਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਨੂੰ ਕੀਤਾ ਜਾਵੇ, ਜੇ ਪਰਮਾਤਮਾ ਦਾ ਜਸ ਗਾਇਆ ਜਾਵੇ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਬਹੁ ਕਰਮ ਕਮਾਵਹਿ ਹੋਰ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ, ਹੋਰ ਹੀ ਸੰਸਾਰ ਦੇ ਕਰਮ ਕਾਂਡ ਕਰਦੇ ਫਿਰਦੇ ਹੈ, ਹੋਰ ਹੀ ਸੰਸਾਰ ਦੇ ਹੱਠ ਜੋਗ, ਸੰਸਾਰ ਦੇ ਤਪ ਆਦਿਕ ਧੂਣੀਆਂ ਤੌਣੀਆਂ ਆਦਿਕ ਕਰਦੇ ਫਿਰਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ,
ਉਹਨਾਂ ਜੀਵਾਂ ਦੀ ਹਾਲਤ ਕਿੱਦਾਂ ਦੀ ਹੁੰਦੀ ਹੈ। ਨਾਨਕ ਜਮਪੁਰ ਬੱਚੇ ਮਾਰੀਐ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਾਮਾਂ ਦੇ ਪੁਰੀ ਵਿੱਚ ਬੱਧੇ ਹੋਏ ਮਾਰਾ ਖਾਂਦੇ ਹਨ। ਬਾਰ-ਬਾਰ ਦੂਤ ਉਹਨਾਂ ਨੂੰ ਮਾਰਦੇ ਐ। ਬਾਰ-ਬਾਰ ਤਰ੍ਹਾਂ ਦੀਆਂ ਭੈੜੀਆਂ ਸਜ਼ਾਵਾਂ ਦੇ ਕਰਕੇ ਨਾਮ ਤੋਂ ਹੀਣੇ ਜੀਵਾਂ ਨੂੰ ਮਾਰਦੇ ਹਨ। ਜਿਉ ਸੰਨੀ ਉੱਪਰ ਚੋਰ। ਜਿਵੇਂ ਕਹਿੰਦੇ ਸੰਨ ਦੇ ਉੱਪਰ ਚੋਰ ਨੂੰ ਮਿਲ ਜਾਵੇ ਨਾ, ਸਾਧ ਸੰਗਤ ਨੂੰ ਸੰਨ ਦੇ ਉੱਪਰ ਹੀ ਫੜ ਕਰਕੇ ਕੋਟਾਪਾ ਚਾੜਿਆ ਜਾਂਦਾ, ਮਾਰਿਆ ਜਾਂਦਾ ਹੈ। ਔਰ ਇਉਂ ਜਾਂ ਫਿਰ ਚੋਰ ਨੂੰ ਮਸ਼ਕਾਂ ਬੰਨ੍ਹ ਕਰਕੇ ਫਿਰ ਬਹੁਤ ਤਸੀਹੇ ਦੇ ਕਰਕੇ ਮਾਰਿਆ ਜਾਂਦਾ ਜਿਹਨੇ ਚੋਰੀ ਕੀਤੀ ਹੈ। ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਸੰਗਤ ਚੁਰਾ ਕੇ ਰੱਖਿਆ ਪਰਮੇਸ਼ਰ ਦੇ ਨਾਮ ਵੱਲੋਂ, ਭਾਵ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਕਦੇ ਵੀ ਆਪਣੇ ਮਨ ਨੂੰ ਨਹੀਂ ਲਾਉਣਾ ਕੀਤਾ, ਹਜ਼ੂਰ ਕਹਿੰਦੇ ਹਨ ਉਹ ਵੀ ਜਗਤ ਦੇ ਅੰਦਰ ਜੀਵ ਵੱਡੇ ਚੋਰ ਹਨ, ਜਿਨ੍ਹਾਂ ਨੇ ਆਪਣੇ ਨਾਮ ਨੂੰ ਪ੍ਰਮਾਤਮਾ ਦੇ ਸਿਮਰਨ ਦੇ ਵੱਲ ਨਹੀਂ ਲਗਾਉਣਾ ਕੀਤਾ। ਇੱਕ ਤਾਂ ਪ੍ਰਤੱਖ ਚੋਰ ਉਹ ਹਨ ਜਿਨ੍ਹਾਂ ਦੇ ਬਾਬਤ ਗੁਰਬਾਣੀ ਅੰਦਰ ਜ਼ਿਕਰ ਆਉਂਦਾ ਜਿਹੜੇ ਧਨ ਪਦਾਰਥਾਂ ਦੀ ਚੋਰੀ ਕਰਦੇ ਆ। ਇੱਕ ਵਿਕਾਰਾਂ ਨੂੰ ਵੀ ਚੋਰ ਆਖਿਆ ਗਿਆ। ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜੇ ਸ਼ੁਭ ਗੁਣਾ ਰੂਪੀ ਪਦਾਰਥਾਂ ਨੂੰ ਲੁੱਟਦੇ ਹਨ। ਇੱਕ ਉਹ ਸੰਸਾਰ ਦੇ ਮਨ ਕਰਕੇ ਚੋਰ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਕਦੇ ਵਾਹਿਗੁਰੂ ਦੇ ਸਿਮਰਨ ਦੇ ਵੱਲ ਨਹੀਂ ਲਗਾਉਣਾ ਕੀਤਾ। ਹਜ਼ੂਰ ਕਹਿੰਦੇ ਜੋ ਸੰਨੇ ਉੱਪਰ ਚੋਰ, ਜਿਵੇਂ ਕਹਿੰਦੇ ਹਨ ਕਿ ਜੀਵ ਜਿਵੇਂ ਕੋਈ ਸੰਨ ਲਾ ਕਰਕੇ ਚੋਰੀ ਕਰਨ ਦਾ ਯਤਨ ਕਰਦਾ ਹੈ, ਫੜਿਆ ਜਾਵੇ ਤੇ ਬੜਾ ਸਾਧ ਸੰਗਤ ਨੂੰ ਬੇਰਹਿਮੀ ਦੇ ਨਾਲ ਮਾਰਿਆ ਜਾਂਦਾ ਹੈ। ਇਵੇਂ ਤਰ੍ਹਾਂ ਕਰਕੇ ਜੀਵ ਨੂੰ ਤਸੀਹੇ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦੇਣਾ ਕੀਤਾ, ਪਰਮੇਸ਼ਰ ਦੇ ਭਜਨ ਬੰਦਗੀ ਛੱਡ ਕਰਕੇ ਹੋਰ ਸੰਸਾਰ ਦੇ ਨਿਖੇਧ ਕਰਮਾਂ ਨੂੰ ਕਮਾਉਣ ਦੇ ਵੱਲ ਲੱਗ ਗਏ ਹਨ। ਹੋਰ ਸੰਸਾਰ ਦੇ ਬੁਰੇ ਕਰਮਾਂ ਨੂੰ ਕਰਨ ਦੇ ਵਿੱਚ ਲੱਗਣਾ ਕੀਤਾ, ਜਾਂ ਫਿਰ ਹੋਰ ਸੰਸਾਰ ਦੇ ਕਰਮ ਕਾਂਡਾਂ ਵਿੱਚ ਲੱਗ ਕੇ ਆਪਣਾ ਜੀਵਨ ਅਜਾਈਂ ਹੀ ਗੁਜ਼ਾਰਿਆ। ਐਸੇ ਜੀਵਾਂ ਨੂੰ ਪਰਮੇਸ਼ਰ ਦੇ ਦਰ ਤੇ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਦੂਤਾਂ ਵੱਲੋਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਮਹੱਲਾ ਪੰਜਵਾ। ਧਰਤ ਸੁਹਾਵਣੀ ਆਕਾਸ ਸੁਹੰਦਾ। ਇਹ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਚਾਰਨ ਕੀਤੇ ਸ਼ਬਦ ਅੰਦਰ ਜਿਵੇਂ ਸ਼ਲੋਕ ਸਤਿਗੁਰੂ ਜੀ ਦਾ ਉਚਾਰਨ ਕੀਤਾ। ਹੁਣ ਮਹੱਲਾ ਪੰਜਵਾ, ਇਸ ਵਿੱਚ ਮਹੱਲਾ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਨਾਮ ਜਪਣ ਵਾਲਿਆਂ ਦੀ ਮਹਾਨਤਾ ਦਰਸਾਉਂਦੇ ਹਨ। ਹਜ਼ੂਰ ਕਹਿੰਦੇ ਹਨ ਉਹ ਆਕਾਸ਼ ਵੀ ਸ਼ੋਭਾ ਵਾਲਾ ਹੈ, ਉਹ ਧਰਤੀ ਵੀ ਸ਼ੋਭਾ ਵਾਲੀ ਹੈ। ਜਿੱਥੇ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਨੇ ਜਿੱਥੇ ਸਾਧ ਸੰਗਤ ਨੇ ਮਿਲ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਹੈ, ਕਹਿੰਦੇ ਉੱਥੇ ਆਕਾਸ਼ ਵੀ ਉਹ ਧਨਤਾ ਦੇ ਯੋਗ ਸਫਲਾ ਹੈ, ਔਰ ਉਹ ਧਰਤੀ ਵੀ ਸ਼ੋਭਾ ਵਾਲੀ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਤਾ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਵਚਨ ਆਉਂਦਾ ਹੈ, ਜਿੱਥੈ ਬੈਸਨ ਸਾਧ ਜਾਣਾ ਸੋ ਥਾਨ ਸੁਹੰਦਾ। ਉਹ ਥਾਨ ਸ਼ੋਭਾ ਵਾਲਾ ਹੋ ਜਾਂਦਾ ਹੈ ਜਿੱਥੇ ਬੰਦਗੀ ਕਰਨ ਵਾਲੇ ਸਾਧੂ ਜਨਾਂ ਦੇ ਚਰਨ ਪੈ ਜਾਣ, ਜਿੱਥੇ ਨਾਮ ਜਪਣ ਵਾਲੀ ਸਾਧ ਸੰਗਤ ਵੀ ਮਿਲ ਕਰਕੇ ਪਰਮੇਸ਼ਰ ਦਾ ਜਸ ਗਾਉਣਾ ਕਰਦੀ ਹੈ। ਅਥਵਾ ਹਜ਼ੂਰ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦੀ ਬੁੱਧੀ ਰੂਪ ਧਰਤੀ ਵੀ ਸਾਧ ਸੰਗਤ ਸ਼ੋਭਾ ਵਾਲੀ ਹੈ। ਹਿਰਦਾ ਰੂਪੀ ਆਕਾਸ਼ ਵੀ ਸ਼ੋਭਾ ਵਾਲਾ ਹੈ, ਜੋ ਗੁਰਮੁਖ ਪਿਆਰੇ ਸ਼ੁਭ ਗੁਣਾਂ ਦੇ ਧਾਰਨੀ ਹੋ ਕਰਕੇ ਸ਼ੁਭ ਗੁਣਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਨਾਨਕ ਨਾਮ ਵਿਹੂਮਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਵੀ ਪਾਵਨ ਭਜਨ ਰਾਹੀਂ ਉਪਦੇਸ਼ ਦੇ ਰਹੇ ਨੇ, ਜਿਹੜੇ ਜਗਤ ਦੇ ਵਾਹਿਗੁਰੂ ਦੇ ਨਾਮ ਤੋਂ ਹੀਣੇ ਜੀਵ ਹਨ। ਕਹਿੰਦੇ ਹਨ ਉਹਨਾਂ ਦੇ ਤਨ ਸਰੀਰ ਨੂੰ ਕਾਂ ਖਾ ਜਾਂਦੇ ਹਨ, ਪ੍ਰਤੱਖ ਵੀ ਉਹਨਾਂ ਦੇ ਸਰੀਰ ਨੂੰ ਕਾਂ ਖਾਂਦੇ ਆ, ਠੂੰਗੇ ਮਾਰ ਕਰਕੇ। ਔਰ ਇਸੇ ਤਰ੍ਹਾਂ ਵਿਕਾਰਾਂ ਰੂਪੀ ਕਾਮ ਹੀ ਕਾਮ ਕ੍ਰੋਧ ਹੰਕਾਰ ਰੂਪੀ ਕਾਂ ਉਹਨਾਂ ਦੇ ਸਾਧ ਸੰਗਤ ਸਰੀਰ ਨੂੰ ਖਾ ਲੈਂਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦੇਣਾ ਕੀਤਾ।
ਜੋ ਪਰਮੇਸ਼ਰ ਦਾ ਭਜਨ ਬੰਦਗੀ ਨਹੀਂ ਕਰਦੇ। ਕਿਉਂਕਿ ਸਾਹਿਬ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਜਿੱਥੇ ਪ੍ਰਮਾਤਮਾ ਦਾ ਜਸ ਕੀਤਾ ਜਾਂਦਾ ਹੈ ਉਥੇ ਧਰਮਰਾਜੇ ਦੇ ਦੂਤ ਕਦਾਚਿਤ ਵੀ ਨਹੀਂ ਜਾਂਦੇ, ਆਪ ਨਾ ਹੀ ਕਰਦਾ ਹੈ। ਵਿਕਾਰਾਂ ਰੂਪੀ ਦੂਤ ਵੀ ਕਦੇ ਉਹਨਾਂ ਦੇ ਨੇੜੇ ਨਹੀਂ ਜਾਂਦੇ ਜਿੱਥੇ ਪਰਮੇਸ਼ਰ ਦਾ ਜਸ ਕੀਤਾ ਜਾਂਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਗੁਰਮੁਖ ਪਿਆਰੇ ਬਾਰ-ਬਾਰ ਇਉਂ ਜੋਦੜੀਆਂ ਕਰਦੇ ਹਨ, ਨਾਰ ਨਾਰਾਇਣ ਮੇਰਾ ਜਮ ਦੂਤ ਨਾ ਆਵੈ ਨੇੜੈ। ਪ੍ਰਤੱਖ ਜਮ ਵੀ ਨੇੜੇ ਨਹੀਂ ਆਉਂਦੇ ਔਰ ਵਿਕਾਰਾਂ ਰੂਪੀ ਦੂਤ ਵੀ ਸਤ ਸੰਗਤ ਨੇੜੇ ਨਹੀਂ ਆਉਣਾ ਕਰਦੇ, ਜਿਹੜੇ ਜਮਾਂ ਦੀ ਤਰ੍ਹਾਂ ਬਾਰ-ਬਾਰ ਦੁਖਦਾਇਕ ਹਨ, ਬਾਰ-ਬਾਰ ਜੀਵ ਨੂੰ ਦੁੱਖ ਦਿੰਦੇ ਹਨ। ਜੇ ਪਰਮੇਸ਼ਰ ਵਾਹਿਗੁਰੂ ਨਾਲ ਹੈ, ਪਰਮੇਸ਼ਰ ਤਾਂ ਹੀ ਅੰਗ ਸੰਗ ਹੋ ਕਰਕੇ ਸਾਡੀ ਰੱਖਿਆ ਕਰੇਗਾ ਜੇ ਪਰਮਾਤਮਾ ਨੂੰ ਅਸੀਂ ਯਾਦ ਕਰਾਂਗੇ। ਜੇ ਪਰਮੇਸ਼ਰ ਨੂੰ ਵਿਸਾਰ ਹੀ ਦਿੱਤਾ ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੀ ਰੱਖਿਆ ਕਿਵੇਂ ਕਰ ਸਕਦਾ ਜੇ ਵਾਹਿਗੁਰੂ ਨੂੰ ਵਿਸਾਰ ਹੀ ਦੇਣਾ ਕੀਤਾ ਹੈ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵਹਿ ਕਾਉ। ਵਿਕਾਰਾਂ ਨੂੰ ਪੀਕਾ ਉਹਨਾਂ ਦੇ ਸਾਧ ਸੰਗਤ ਸਰੀਰ ਨੂੰ ਖਾ ਦਿੰਦੇ ਹਨ, ਖਾ ਜਾਂਦੇ ਆ, ਗਾਲ ਦਿੰਦੇ ਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦੇਣਾ ਕੀਤਾ ਹੈ। ਨਾਮ ਸਲਾਹਨ ਕਰ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਪੌੜੀ ਅੰਦਰ ਉਚਾਰਨ ਕਰ ਰਹੇ ਨੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਭਾਵ ਪ੍ਰੇਮ ਦੇ ਸਹਿਤ ਸਲਾਹੁਣਾ ਕੀਤਾ ਹੈ। ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਉਚਾਰਦੇ ਹਨ। ਨਿਜ ਆਪਣੇ ਸਰੂਪ ਰੂਪੀ ਮਹਿਲ ਵਿੱਚ ਉਹਨਾਂ ਦਾ ਨਿਵਾਸ ਹੋ ਜਾਣਾ ਕਰਦਾ ਹੈ। ਉਹ ਗੁਰਮੁਖ ਪਿਆਰਿਆਂ ਨੇ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਕੀਤਾ ਹੈ। ਸਾਰੇ ਦੁਬਾਰਾ ਬਾਹੁੜ ਫੇਰ ਸੰਸਾਰ ਦੇ ਮਨੁੱਖ ਜੀਵਾਂ ਦੇ ਵਾਂਗ ਜੂਨਾਂ ਵਿੱਚ ਨਹੀਂ ਆਉਣਾ ਕੀਤਾ ਤੇ ਫਿਰ ਬਾਰ-ਬਾਰ ਉਹਨਾਂ ਦਾ ਵਿਨਾਸ਼ ਨਹੀਂ ਹੁੰਦਾ। ਜੇ ਜਨਮ ਹੀ ਨਾ ਹੋਵੇਗਾ ਤੇ ਮੌਤ ਕਿਵੇਂ ਹੋਵੇਗੀ? ਜਨਮ ਹੈ ਤਾਂ ਹੀ ਮੌਤ ਹੈ ਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆਂ ਦਾ ਦੁਬਾਰਾ ਫੇਰ ਵਿਨਾਸ਼ ਨਹੀਂ ਹੁੰਦਾ, ਜਿਨ੍ਹਾਂ ਨੇ ਪ੍ਰੇਮ ਦੀ ਸਹਿਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕੀਤਾ ਹੈ। ਹਿਰਦੇ ਅੰਦਰ ਅਥਾਹ ਸ਼ਰਧਾ ਤੇ ਪਿਆਰ ਧਾਰਨ ਕਰਕੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਉਹ ਜੂਨਾਂ ਤੋਂ ਰਹਿਤ ਹੋ ਕੇ ਅਕਾਲ ਦੇ ਵਿੱਚ ਕੋਈ ਛਕਣ ਵਾਸਤੇ ਪਾਇਆ, ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਹੈ। ਭਾਵੇਂ ਇਹ ਵੀ ਇੱਕ ਕਰਮ ਹੈ, ਕੋਈ ਪਦਾਰਥ ਛਕਣਾ ਹੈ ਜਾਂ ਕਿਤੇ ਚੱਲ ਕਰਕੇ ਜਾਣਾ ਹੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦਿਓਂ ਪਰਮੇਸ਼ਰ ਨੂੰ ਯਾਦ ਕਰਨਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਯਾਦ ਵਿੱਚ ਜੁੜ ਕਰਕੇ ਰਹਿੰਦੇ ਹਨ। ਹਰ ਕਾ ਰੰਗ ਕਦੇ ਨਾ ਉਤਰੈ। ਐਸਾ ਉਹ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਪ੍ਰੇਮ ਰੂਪੀ ਰੰਗ ਲੱਗਾ ਜੋ ਕਦੇ ਵੀ ਉਤਰਨ ਵਾਲਾ ਨਹੀਂ ਹੈ। ਸਰੀਰ ਰੂਪੀ ਕੱਪੜੇ ਨੂੰ ਭਾਵੇਂ ਕੋਈ ਫਾੜ ਵੀ ਦੇਣਾ ਕਰੇ, ਆਰੇ ਦੇ ਨਾਲ ਵੀ ਚੀਰ ਦੇਣਾ ਕਰੇ, ਪਰ ਫਿਰ ਵੀ ਵਾਹਿਗੁਰੂ ਦਾ ਪ੍ਰੇਮ ਰੂਪੀ ਰੰਗ ਲਹਿਦਾ ਨਹੀਂ ਹੈ। ਇਹ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਜਿਨ੍ਹਾਂ ਤੇ ਪ੍ਰਮਾਤਮਾ ਨੇ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਉਹਨਾਂ ਨੇ ਐਸੇ ਪ੍ਰੇਮ ਰੂਪੀ ਰੰਗ ਨੂੰ ਧਾਰਨ ਕੀਤਾ ਹੈ ਜੋ ਕਦੇ ਵੀ ਲਹਿਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਸੋਝੀ ਹੋਣੇ ਕਰਕੇ
ਹਿਰਦੇ ਅੰਦਰ ਪਰਮਾਤਮਾ ਦੇ ਬਖਸ਼ੇ ਹੋਏ ਗਿਆਨ ਦੀ ਦਾਤ ਕਰਕੇ ਹੀ ਐਸੇ ਪ੍ਰੇਮ ਰੰਗ ਨੂੰ ਧਾਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਅੰਦਰ ਦਰਸਾਇਆ। ਇਹਦੇ ਵਿੱਚ ਸਾਧ ਸੰਗਤ ਜਿਹੜਾ ਸਰੀਰ ਰੂਪੀ ਬੇੜਾ ਹੈ ਨਾ, ਇਹ ਸੰਸਾਰ ਸਮੁੰਦਰ ਦੇ ਵਿੱਚ ਠੇਲਿਆ ਹੋਇਆ ਹੈ। ਇਹ ਬਾਰ-ਬਾਰ ਡਗਮਗਾਉਂਦਾ ਹੈ, ਕਦੇ ਕਿਸੇ ਪਾਸੇ ਜਾਂਦਾ, ਕਦੇ ਕਿਸੇ ਪਾਸੇ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਅੰਦਰ ਜਿਹੜਾ ਮਨ ਹੈ ਨਾ, ਸਰੀਰ ਰੂਪੀ ਬੇੜੇ ਦੇ ਅੰਦਰ ਜਿੰਨੀ ਦੇਰ ਤੱਕ ਸੰਸਾਰ ਦੇ ਸੰਕਲਪਾਂ ਵਿਕਲਪਾਂ ਆਸਾਂ ਤ੍ਰਿਸ਼ਨਾਵਾਂ ਰੂਪੀ ਇਸ ਸੰਸਾਰ ਦੀਆਂ ਤਰੰਗਾਂ ਔਰ ਲਹਿਰਾਂ ਦੇ ਵਿੱਚ ਹੋ ਕਰਕੇ ਰਹਿੰਦਾ ਹੈ। ਹਉਮੈ ਬਹੁਤ ਅਹੰਕਾਰ, ਹਉਮੈ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ। ਫਿਰ ਇਹ ਬਾਰ-ਬਾਰ ਸੰਸਾਰ ਦੇ ਪਰਿਵਾਰ ਦੇ ਸਖੀਆਂ ਸੰਬੰਧੀਆਂ ਦਾ ਹੰਕਾਰ ਕਰਦਾ। ਭਾਵ ਸੰਸਾਰ ਦੇ ਅੰਦਰ ਜੋ ਕੁਝ ਵੀ ਹੈ, ਧਨ ਪਦਾਰਥ ਹੈ, ਇਹਨਾਂ ਦਾ ਬਾਰ-ਬਾਰ ਮਾਣ ਕਰਦਾ ਹੈ। ਐਸਾ ਜਿਹੜਾ ਸੰਸਾਰ ਦੀਆਂ ਆਸਾਂ ਤ੍ਰਿਸ਼ਨਾਵਾਂ ਔਰ ਫਿਰ ਜਾਂ ਉੱਚੀ ਕੁਲ ਦਾ ਮਾਣ ਕਰੀ ਜਾਣਾ ਕਿ ਮੇਰਾ ਉੱਚੀ ਕੁਲ ਦੇ ਵਿੱਚ ਜਨਮ ਹੋਇਆ, ਜਾਂ ਸੰਸਾਰ ਦੇ ਧਨ ਪਦਾਰਥਾਂ ਦਾ, ਸਖੀਆਂ ਸੰਬੰਧੀਆਂ ਦਾ ਬਾਰ-ਬਾਰ ਹੰਕਾਰ ਕਰਦਾ ਹੈ। ਸਬਦੈ ਸਾਧਨਾ ਆਵਈ, ਓਨੀ ਦੇਰ ਤੱਕ ਹਜ਼ੂਰ ਕਹਿੰਦੇ ਹਨ ਕਿ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਦੇ ਪਰਮ ਰਸ ਵਾਹਿਗੁਰੂ ਦੇ ਸਵਾਰ ਦੀ ਨਹੀਂ ਪ੍ਰਾਪਤੀ ਹੋ ਸਕਦੀ। ਨਾਮ ਨਾ ਲੱਗਿਆ ਪਿਆਰ, ਅਤੇ ਨਾ ਹੀ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਕਿੰਨੀ ਦੇਰ ਤੱਕ? ਜਿੰਨੀ ਦੇਰ ਤੱਕ ਆਸਾਂ ਤ੍ਰਿਸ਼ਨਾਵਾਂ ਰੂਪੀ ਸੰਸਾਰ ਦੀਆਂ ਲਹਿਰਾਂ ਵਿੱਚ ਇਹ ਮਨ ਬਾਰ-ਬਾਰ ਭਟਕਦਾ ਫਿਰਦਾ ਹੈ, ਇਹਨਾਂ ਦੀ ਲਪੇਟ ਦੇ ਵਿੱਚ ਆ ਕੇ ਬਾਰ-ਬਾਰ ਗੋਤੇ ਖਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਇਹ ਮਨ ਹੰਕਾਰੀ ਹੋ ਕਰਕੇ ਰਹਿੰਦਾ ਹੈ। ਓਨੀ ਦੇਰ ਤੱਕ ਸਤਿਗੁਰੂ ਜੀ ਦੇ ਸ਼ਬਦ ਦੀ ਕਮਾਈ ਨਹੀਂ ਕਰ ਸਕਦਾ, ਤੇ ਸ਼ਬਦ ਦੀ ਕਮਾਈ ਤੋਂ ਬਿਨਾਂ ਵਾਹਿਗੁਰੂ ਦੇ ਪਰਮ ਰਸ ਰੂਪੀ ਸਵਾਦ ਨੂੰ ਨਹੀਂ ਚੱਖ ਸਕਦਾ। ਸੇਵਾ ਥਾਇ ਨਾ ਪਵਈ, ਤੇ ਜੇ ਕਿਤੇ ਥੋੜੀ ਬਹੁਤੀ ਸੰਸਾਰ ਦੀ ਸੇਵਾ ਕਰਦਾ ਵੀ ਹੈ ਨਾ, ਚੰਗੇ ਕਰਮ ਕਰਕੇ ਸੇਵਾ ਕਰਦਾ ਹੈ, ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੀ, ਕਿਉਂਕਿ ਸੇਵਾ ਕਰਕੇ ਵੀ ਇਵੇਂ ਬਾਰ-ਬਾਰ ਖੱਜਲ ਖੁਆਰ ਹੀ ਹੁੰਦਾ ਰਹਿੰਦਾ ਹੈ। ਪੱਲੇ ਕੁਝ ਵੀ ਨਹੀਂ ਪੈਂਦਾ ਕੇਵਲ ਭਟਕਣਾ ਤੋਂ ਬਿਨਾਂ। ਕੇਵਲ ਪੱਲੇ ਭਟਕਣਾ ਹੀ ਪੈਂਦੀ ਹੈ। ਬਾਰ-ਬਾਰ ਭਟਕਦਾ ਰਹਿੰਦਾ ਹੈ, ਭਟਕ ਕਰਕੇ ਖੱਜਲ ਖੁਆਰ ਹੁੰਦਾ ਰਹਿੰਦਾ ਹੈ। ਨਾਨਕ ਸੇਵਕ ਸੋਈ ਆਖੀਐ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ
ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਣਤ ਨੂੰ ਅਭਾਵ ਕਰਕੇ, ਹੰਕਾਰ ਤੋਂ ਰਹਿਤ ਹੋ ਕਰਕੇ ਤੇ ਸਦਾ ਹੀ ਹਿਰਦੇ ਵਿੱਚ ਵਾਹਿਗੁਰੂ ਨੂੰ ਯਾਦ ਕਰਦਾ। ਫਿਰ ਇੱਥੇ ਹੀ ਬਸ ਨਹੀਂ, ਮਨ ਵੇਚੈ ਸਤਿਗੁਰ ਕੈ ਪਾਸ। ਇਹ ਮਨ ਵੀ ਗੁਰੂ ਚਰਨਾਂ ਵਿੱਚ ਵੇਚਣਾ ਪੈਂਦਾ, ਅਰਪਣ ਕਰਨਾ ਪੈਂਦਾ ਹੈ। ਇਹ ਨਹੀਂ ਕਿ ਤਨ ਕਰਕੇ ਗੁਰੂ ਕੋਲ ਹੋਵੇ ਤੇ ਮਨ ਹੋਰ ਥਾਵਾਂ ਤੇ ਭਟਕਦਾ ਹੋਵੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤਿਸ ਸੇਵਕ ਕੇ ਕਾਰਜ ਰਾਸ। ਵਿਵਹਾਰਿਕ ਤੇ ਪਰਮਾਰਥਿਕ ਸਾਰੇ ਪਰਮੇਸ਼ਰ ਆਪ ਕਿਰਪਾ ਕਰਕੇ ਆਪਣੇ ਸੇਵਕ ਦੇ ਕਾਰਜਾਂ ਨੂੰ ਸੰਵਾਰ ਦਿੰਦਾ ਹੈ। ਫਿਰ ਹਜ਼ੂਰ ਕਹਿੰਦੇ, ਜੇ ਕਾਮਨਾ ਤੋਂ ਰਹਿਤ ਹੋ ਕਰਕੇ ਸੇਵਾ ਕੀਤੀ ਜਾਵੇ, ਸੇਵਾ ਕਰਤ ਹੋਏ ਨਿਹਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਵਾ ਤਾਂ ਅਸੀਂ ਭਾਵੇਂ ਸਾਰੇ ਕਰਦੇ ਹਾਂ ਜਾਂ ਕਰਨ ਦਾ ਯਤਨ ਕਰਦੇ ਹਾਂ, ਪਰ ਸਾਧ ਸੰਗਤ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਜਿਹੜਾ ਕਾਮਨਾ ਇੱਛਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ। ਨਹੀਂ ਤਾਂ ਇਸ ਅਸਥਾਨ 'ਤੇ ਵੀ ਜਿੱਥੇ ਅਸੀਂ ਬੈਠੇ ਹਾਂ, ਗੁਰਦੁਆਰਾ ਸ੍ਰੀ ਲੰਗਰ ਸਾਹਿਬ, ਸਾਧ ਸੰਗਤ ਕਈ ਸੰਗਤ ਸਾਡੇ ਵਿੱਚੋਂ 40-40 ਦਿਨ ਦੀ ਸੇਵਾ ਕਰਨ ਵਾਸਤੇ ਆਉਂਦੇ ਹੈ। ਕੋਈ 6 ਮਹੀਨਿਆਂ ਵਾਸਤੇ ਆਉਂਦਾ, ਕੋਈ 1 ਸਾਲ ਵਾਸਤੇ ਆਉਂਦਾ। ਮਹਾਰਾਜ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਵੇ, ਮੈਂ ਇੰਨਾ ਸਮਾਂ ਆਪ ਜੀ ਦੇ ਦਰ 'ਤੇ ਸੇਵਾ ਕਰਾਂਗਾ। ਭਾਵ ਇੱਛਾ ਲੈ ਕਰਕੇ ਮਨ ਵਿੱਚ ਗੁਰੂ ਚਰਨਾਂ ਦੀ ਸੇਵਾ ਨੂੰ ਕਮਾਉਣਾ। ਪਰ ਹਜ਼ੂਰ ਕਹਿੰਦੇ, ਨਿਹਕਾਮੀ ਕਾਮਨਾ ਹੋ ਕਰਕੇ, ਸਭ ਇੱਛਾਵਾਂ ਮਾਰ ਕਰਕੇ, ਕਿ ਮਹਾਰਾਜ ਕੇਵਲ ਆਪ ਜੀ ਦੀ ਖੁਸ਼ੀ, ਕੇਵਲ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਵਾਸਤੇ ਮਹਾਰਾਜ ਸੇਵਾ ਕਰਦੇ ਹਨ। ਜਿਸ ਕੋ ਹੋਤ ਪ੍ਰਾਪਤ ਸੁਆਮੀ, ਹਜ਼ੂਰ ਕਹਿੰਦੇ ਉਹਨਾਂ ਨੂੰ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਪਰਮਾਤਮਾ ਆਪ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ, ਨਿਮਰਤਾਵਾਨ ਹੋ ਕਰਕੇ ਸਾਧ ਸੰਗਤ ਤੋਂ ਗੁਰਮੁਖ ਪਿਆਰੇ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਨੂੰ ਕਮਾ ਲੈਂਦੇ ਹਨ। ਕਿ ਇਹ ਮੇਰੇ ਗੁਰੂ ਨੇ, ਮੇਰੇ ਸਤਿਗੁਰੂ ਜੀ ਨੇ ਮੈਨੂੰ ਐਸਾ ਉਪਦੇਸ਼ ਦਿੱਤਾ ਕਿ ਹੇ ਮਨਾ, ਤੂੰ ਕਦੇ ਵੀ ਬੁਰਾ ਕਰਮ ਨਹੀਂ ਕਰਨਾ। ਹੇ ਮਨਾ, ਤੂੰ ਕਦੇ ਵੀ ਪਾਪ ਕਰਮ ਨਹੀਂ ਕਰਨੇ ਔਰ ਬੁਰੀ ਸੰਗਤ ਨਹੀਂ ਕਰਨੀ। ਐਸੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਨਿਮਰਤਾਵਾਨ ਹੋ ਕਰਕੇ ਸੇਵਕ ਬਣ ਸਕਦਾ ਹੈ। ਨਿਮਰਤਾਵਾਨ ਹੋ ਕਰਕੇ ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰ ਸਕਦਾ ਹੈ। ਸੋ ਜਪ ਤਪ ਸੇਵਾ ਚਾਕਰੀ। ਜਗਤ ਦੇ ਅੰਦਰ ਭਾਵੇਂ ਕਈ ਤਰ੍ਹਾਂ ਕਰਕੇ ਜਪ ਤਪ ਕੀਤੇ ਜਾਂਦੇ ਹੈ। ਕੋਈ ਸੰਸਾਰ ਦੇ ਧੂਣੀਆਂ ਤਾਕ
ਪਰਮਾਤਮਾ ਆਪ ਜਿਨ੍ਹਾਂ ਗੁਰਮੁਖਾਂ ਨੂੰ ਬਖਸ਼ ਕਰਕੇ ਜਿਨ੍ਹਾਂ ਦੇ ਕੀਤੇ ਹੋਏ ਗੁਨਾਹ ਪਰਮੇਸ਼ਰ ਬਖਸ਼ ਲੈਂਦਾ, ਵਾਹਿਗੁਰੂ ਆਪਣੇ ਸਰੂਪ ਦੇ ਵਿੱਚ ਉਹਨਾਂ ਨੂੰ ਮਿਲਦਾ ਹੈ। ਆਪਤ ਗਵਾਵੇ ਹਜ਼ੂਰ ਕਹਿੰਦੇ ਹਨ ਉਹਨਾਂ ਦੇ ਜਿਹੜੇ ਕੀਤੇ ਹੋਏ ਗੁਨਾਹ ਆ ਨਾ ਉਹਨਾਂ ਨੂੰ ਗਵਾ ਦਿੰਦਾ ਹੈ। ਆਪਤ ਅਥਵਾ ਸੰਸਾਰ ਦੇ ਜਿਹੜੀ ਇੱਜ਼ਤ ਹੈ ਨਾ, ਅਕਾਲ ਪੁਰਖ ਪਰਮੇਸ਼ਰ ਉਹਨਾਂ ਗੁਰਮੁਖ ਪਿਆਰਿਆਂ ਦੀ ਬਰਕਰਾਰ ਰੱਖਣਾ ਕਰਦਾ ਹੈ। ਕਦਾਚਿਤ ਵੀ ਉਹਨਾਂ ਨੂੰ ਸੰਸਾਰ ਦੇ ਅੰਦਰ ਕਲੰਕਾਂ ਦੇ ਸਹਿਤ ਨਹੀਂ ਹੋਣ ਦੇਣਾ ਕਰਦਾ, ਕੋਈ ਜ਼ਿੰਦਗੀ ਵਿੱਚ ਕਲੰਕ ਨਹੀਂ ਲੱਗਣ ਦੇਣਾ ਕਰਦਾ। ਆਪ ਕਿਰਪਾ ਕਰਕੇ ਆਪਣੀ ਜੋਰ ਦੇ ਵੀ ਜੀਵ ਨੂੰ ਮਿਲਾ ਲੈਂਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪਣੇ ਸਰੂਪ ਦੀ ਅਭੇਦਤਾ ਦਿੰਦਾ ਹੈ। ਫਿਰ ਦੁਬਾਰਾ ਕਦੇ ਵੀ ਪਰਮਾਤਮਾ ਤੋਂ ਵਿਛੜ ਕੇ ਜਗਤ ਵਿੱਚ ਜਨਮ ਨਹੀਂ ਧਾਰਨ ਕਰਨਾ ਪੈਂਦਾ। ਨਾਨਕ ਗੁਰ ਪ੍ਰਸਾਦੀ ਤੋਂ ਬੁੱਝ ਸੀ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਉਹ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦੇ ਹਨ। ਆਪ ਬੁਝਾਵੇ ਜਿਸ ਤੇ ਆਪ ਕਿਰਪਾ ਕਰਕੇ ਪਰਮੇਸ਼ਰ ਬੁਝਾ ਦੇਣਾ ਕਰੇ, ਕਿਉਂਕਿ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਉਸ ਵਾਹਿਗੁਰੂ ਦੇ ਸਰੂਪ ਨੂੰ ਬੁਝਿਆ ਜਾ ਸਕਦਾ ਹੈ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਕਿਰਪਾ ਕਰਕੇ ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਬਖਸ਼ਿਸ਼ ਕਰ ਦਿੰਦਾ, ਜਿਨ੍ਹਾਂ ਤੇ ਵਾਹਿਗੁਰੂ ਦੀ ਖੁਸ਼ੀ ਹੁੰਦੀ ਹੈ, ਆਪਣਾ ਸਰੂਪ ਬੁਝਾਵੇ ਤਾਂ ਉਹ ਗੁਰਮੁਖ ਪਿਆਰੇ ਬੁਝਦੇ ਹਨ। ਨਹੀਂ ਤਾਂ ਆਪਣੇ ਬਲ ਦੇ ਨਾਲ ਕੋਈ ਪਰਮੇਸ਼ਰ ਦੇ ਸਰੂਪ ਨੂੰ ਬੁਝ ਨਹੀਂ ਸਕਦਾ। ਪੌੜੀ ਸਭ ਕੋ ਦੇਖੇ ਵਿੱਚ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਜਗਤ ਦੇ ਅੰਦਰ ਜੋ ਵੀ ਮਨੁੱਖ ਕਰਮ ਕਰਦਾ ਉਹ ਲੇਖੇ ਦੇ ਵਿੱਚ ਹੈ, ਭਾਵ ਉਹ ਲੇਖਾ ਲਿਖਿਆ ਜਾਂਦਾ ਹੈ। ਕਰਮ ਚੰਗੇ ਕਰਦਾ ਚਾਹੇ ਮੰਦੇ ਕਰਦਾ ਹੈ। ਮਨ ਮੁਖ ਅਹੰਕਾਰੀ ਪਰ ਮਨਮੁਖ ਜੀਵ ਫਿਰ ਵੀ ਹੰਕਾਰ ਕਰੀ ਜਾਂਦਾ ਹੈ। ਮਾਦਾ ਪ੍ਰਸਤ ਜੀਵ ਮਨ ਨੂੰ ਜਿਸ ਨੇ ਮੁਖੀ ਬਣਾਇਆ ਹੋਇਆ ਹੈ, ਉਹ ਫਿਰ ਵੀ ਹੰਕਾਰ ਦੇ ਸਹਿਤ ਹੋ ਕੇ ਰਹਿੰਦਾ ਹੈ। ਹਰ ਨਾਮ ਕਦੇ ਨਾ ਚੇਤਈ ਹਰੀ ਪਰਮੇਸ਼ਰ ਦੇ ਨਾਮ ਨੂੰ ਕਦੇ ਵੀ ਚੇਤੇ ਯਾਦ ਨਹੀਂ ਕਰਦਾ, ਕਦੇ ਵੀ ਵਾਹਿਗੁਰੂ ਜੀ ਦਾ ਚਿੰਤਨ ਕਰਦਾ ਨਹੀਂ। ਜਮ ਕਾਲ ਸਿਰ ਮਾਰੀ ਤੇ ਫਿਰ ਜਮ ਕਾਲ ਧਰਮ ਰਾਜੇ ਦੇ ਜਮ ਕਾਲ ਮਾਰਨ ਵਾਲੇ, ਮੌਤ ਦੇ ਮੂੰਹ ਵਿੱਚ ਪਾਉਣ ਵਾਲੇ ਜਿਹੜੇ ਜਾਮੇ ਆ ਨਾ, ਉਹ ਫਿਰ ਆਗ ਕਰਕੇ ਸਿਰ ਦੀ ਚੋਟੀ ਤੇ ਆਗ ਕਰਕੇ ਜੀਵ ਦੇ ਮਾਰਦੇ ਹਨ। ਭਾਵ ਜੀਵ ਨੂੰ ਆਪਣੇ ਵਸ ਵਿੱਚ ਕਰਕੇ ਫਿਰ ਲੈ ਜਾਂਦੇ ਹਨ। ਪਾਪ ਵਿਕਾਰ ਮਨੂਰ ਸਭ ਵਾਹਿਗੁਰੂ ਦੇ ਨਾਮ ਭਜਨ ਬੰਦਗੀ ਕੀਤੇ ਤੋਂ ਬਿਨਾ ਜੀਵ ਕੀ ਕੋਈ ਸੰਸਾਰ ਤੋਂ ਲੈ ਕਰਕੇ ਜਾਂਦਾ ਹੈ। ਹਜ਼ੂਰ ਕਹਿੰਦੇ ਪਾਪ ਬੇਕਾਰ ਮਨੂਰ ਸਭ। ਮਨੂਰ ਲੋਹੇ ਦੀ ਤਰ੍ਹਾਂ ਕਹਿੰਦੇ ਹਨ ਕਿ ਕਮਾਏ ਹੋਏ ਜਿਹੜੇ ਬੱਜਰ ਪਾਪੇ ਹੈ, ਵਿਕਾਰਾਂ ਭਰੇ ਜਿਹੜੇ ਸੰਸਾਰ ਦੇ ਕਮਾਏ ਹੋਏ ਕਰਮ ਹਨ। ਇਹ ਸੰਸਾਰ ਦੇ ਬੁਰੇ ਕਰਮ ਲੱਦ ਕਰਕੇ ਬਹੁਤ ਭਾਰ ਦੇ ਸਹਿਤ ਹੋ ਕਰਕੇ ਜਾਂਦਾ ਹੈ। ਹੋਰ ਜੋ ਕੁਝ ਵੀ ਸੰਸਾਰ ਦੇ ਧਨ ਪਦਾਰਥ ਦੌਲਤ ਨੂੰ ਕਮਾਇਆ ਹੁੰਦਾ ਸਭ ਕੁਝ ਇੱਥੇ ਰਹਿ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਜੀਵ ਆਪਣੇ ਅੰਤःਕਰਣ ਤੇ ਪਾਪ ਕਰਮਾਂ ਦੀ ਪੰਡ ਐਸਾ ਭਾਰੀ ਹੋ ਕਰਕੇ ਸੰਸਾਰ ਤੋਂ ਜਾਂਦਾ ਹੈ। ਪਰਮੇਸ਼ਰ ਦੇ ਦਰ ਦਾ ਜਿਹੜਾ ਪਰਲੋਕ ਰਸਤਾ ਹੈ ਬੜਾ ਕਠਿਨ ਹੈ, ਬਹੁਤ ਡਰਾਉਣਾ ਹੈ। ਅਥਵਾ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾ ਜਿਹੜਾ ਸੰਸਾਰ ਤੋਂ ਜੀਵ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਜਾਂਦਾ ਹੈ, ਮਾਰਗ ਬਿਖਮ ਡਰਾਵਣਾ।
ਕਹਿੰਦੇ ਹਨ ਕਿ ਬੜਾ ਔਖਾ ਹੈ, ਬਹੁਤ ਭਿਆਨਕ ਇਹ ਦਸਤਾ ਹੈ। ਕਿਉ ਤਰੀਐ ਤਾਰੀ। ਫਿਰ ਕਿਵੇਂ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ? ਜੇ ਆਪਣੇ ਬਲ ਦੇ ਨਾਲ ਕੋਈ ਤਰ ਕਰਕੇ ਜਾ ਨਹੀਂ ਸਕਦਾ ਤੇ ਹੋਰ ਕਿਹੜਾ ਰਸਤਾ ਹੈ ਵਾਹਿਗੁਰੂ ਦੇ ਨਾਮ ਰੂਪੀ ਬੇੜੇ ਤੋਂ ਬਿਨਾਂ ਜਿਹੜਾ ਭਵ ਸਾਗਰ ਤੋਂ ਪਾਰ ਕਰ ਦੇਵੇ? ਕੋਈ ਵੀ ਨਹੀਂ ਹੈ। ਨਾਨਕ ਰਾਖੇ ਸੇ ਉਬਰੇ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਕੋਈ ਭਵ ਸਾਗਰ ਤੋਂ ਪਾਰ ਵੀ ਹੋਇਆ ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਰੱਖਿਆ ਕੀਤੀ ਹੈ, ਸੇ ਉਬਰੇ, ਉਹ ਭਵ ਸਾਗਰ ਤੋਂ ਉਬਰ ਗਏ ਨੇ, ਤਰ ਗਏ ਹੈ। ਉਹਨਾਂ ਨੂੰ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣੇ ਪਏ, ਹਰਿ ਨਾਮ ਉਧਾਰੀ। ਕਿਉਂਕਿ ਹਰੀ ਪਰਮੇਸ਼ਰ ਦੇ ਨਾਮ ਨੇ ਉਹਨਾਂ ਦਾ ਉਧਾਰ ਕੀਤਾ ਹੈ। ਵਾਹਿਗੁਰੂ ਦੇ ਨਾਮ ਰੂਪੀ ਬੇੜੇ ਸਤਿਗੁਰਾਂ ਦੇ ਬਚਨ ਮੰਨਣ ਤੋਂ ਬਿਨਾਂ, ਗੁਰੂ ਵਾਲੇ ਬਣਨੇ ਤੋਂ ਬਿਨਾਂ, ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਭਾਵੇਂ ਕਿੰਨਾ ਵੀ ਜਗਤ ਅੰਦਰ ਜਨਮ ਸੰਸਾਰ ਦੇ ਅੰਦਰ ਯਤਨ ਕਰ ਲਵੇ, ਪਰ ਬਾਰ-ਬਾਰ ਹਜ਼ੂਰ ਕਹਿੰਦੇ ਜੰਮਣਾ ਮਰਨਾ ਹੀ ਪੈਂਦਾ ਹੈ। ਮੋਹ ਠਗੋਲੀ ਪਾਈਨ। ਕਿਉਂਕਿ ਜਗਤ ਦੀ ਮੋਹ ਮਮਤਾ ਦੇ ਵਸ ਹੋ ਕੇ ਜੋ ਵੀ ਕਰਮ ਕਰਨਾ ਹੈ ਉਹ ਪਰਮੇਸ਼ਰ ਦੇ ਦਰ ਤੇ ਪ੍ਰਮਾਣ ਨਹੀਂ ਹੁੰਦਾ, ਪਰਮੇਸ਼ਰ ਨੂੰ ਵਿਸਾਰ ਦੇਣਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਮੋਹ ਠਗੋਲੀ ਪਾਈ ਹਨ। ਜਗਤ ਦੇ ਅੰਦਰ ਮੋਹ ਮਮਤਾ ਤੋਂ ਉਹ ਪਰਾਮ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਕੀਤਾ ਹੈ, ਉਹਨਾਂ ਨੂੰ ਸਦਾ ਹੀ ਸਾਰੇ ਨਮਸਕਾਰਾਂ ਕਰਦੇ ਹੈ। ਸਾਧ ਸੰਗਤ, ਜਿਸ ਪਾਵਨ ਅਸਥਾਨ 'ਤੇ ਅਸੀਂ ਬੈਠੇ ਹਾਂ, ਸੰਤ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਸ਼, ਸਾਧ ਸੰਗਤ ਉਹਨਾਂ ਨੇ ਬੰਦਗੀ ਕੀਤੀ ਹੈ ਜਗਤ ਦੀ ਮੋਹ ਮਮਤਾ ਤੋਂ ਰਹਿਤ ਹੋ ਕਰਕੇ, ਤਾਂ ਹੀ ਉਹਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਹੈ। ਕਿੰਨੇ ਬੰਦਗੀ ਕਰਨ ਵਾਲੇ ਸਤਿਪੁਰਸ਼ ਮਹਾਂਪੁਰਸ਼ ਹਨ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਇਸੇ ਲਈ ਯਾਦ ਕੀਤਾ ਜਾਂਦਾ। ਉਹਨਾਂ ਨੇ ਘਾਲਣਾ ਘਾਲ ਕਰਕੇ ਜਗਤ ਦੀ ਮੋਹ ਮਮਤਾ ਤੋਂ ਉਹ ਪਰਾਮ ਹੋ ਕੇ ਪਰਮੇਸ਼ਰ ਨੂੰ ਯਾਦ ਕੀਤਾ ਹੈ। ਯਾਦ ਭਾਵੇਂ ਅਸੀਂ ਵੀ ਕਰਦੇ ਹਾਂ, ਪਰ ਸਾਧ ਸੰਗਤ ਜਗ
ਜਗ ਬੂਟੀ ਸੰਘਾ ਕੇ ਸਾਧ ਸੰਗਤ ਠੱਗਣਾ, ਸਾਰਿਆਂ ਨੇ ਉਸ ਮਾਇਆ ਨੂੰ ਠੱਗਿਆ ਹੈ। ਕਹੋ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠਾਗੀ। ਉਹ ਗੁਰਮੁਖ ਪਿਆਰਿਆਂ ਦੇ ਹਿੱਸੇ ਆਇਆ ਕਿ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਦਾ ਹੀ ਸਭ ਸਾਵਾਂ ਤੇ ਨਮਸਕਾਰਾਂ ਕੀਤੀਆਂ ਜਾਂਦੀਆਂ ਹਨ। ਨਾਨਕ ਅਨ ਦਿਨ ਨਾਮ ਧਿਆਏ ਤੂੰ, ਇਸ ਲਈ ਹੈ ਪ੍ਰਾਣਾ ਤਾਰੇ ਜੀਵ ਅਨ ਰਾਤ ਤੇ ਦਿਨ ਦੇਣੇ, ਰਾਤ ਦੇਣੇ ਹਰ ਸਾਰਿਆ ਸੱਚ ਮਰਨ ਨਾਮ। ਜੇ ਮੌਤ ਚੇਤੇ ਰਹੇ ਕਿ ਮਰਨਾ ਇੱਕ ਦਿਨ ਮਰਨਾ ਹੈ, ਅਤੇ ਪਰਮੇਸ਼ਰ ਦਾ ਨਾਮ ਸੱਚਾ ਜੀਵ ਨੂੰ ਸਮਝ ਪੈ ਜਾਵੇ ਕਿ ਵਾਹਿਗੁਰੂ ਤੇਰਾ ਨਾਮ ਸਦੀਵ ਕਾਲ ਵਾਸਤੇ ਸੱਚਾ ਹੈ। ਹਜ਼ੂਰ ਕਹਿੰਦੇ ਫਿਰ ਉਹਨਾਂ ਨੂੰ ਜਗਤ ਦੀ ਮੋਹ ਮਮਤਾ ਵਿਸਰ ਜਾਂਦੀ ਹੈ, ਭਾਵ ਕਿ ਸੰਸਾਰ ਦੀ ਮੋਹ ਮਮਤਾ ਤੋਂ ਰਹਿਤ ਹੋ ਜਾਂਦੇ ਹਨ। ਨਾ ਕਰਤਿਆ ਜਨਮ ਗਿਆ, ਜਿਸ ਜੀਵ ਨੇ ਕੇਵਲ ਐਸੀ ਦਾਤ ਦੀ ਪ੍ਰਾਪਤੀ ਹੋਈ, ਪੂਰਬ ਲਿਖਿਆ ਕਰਾਮ। ਪੂਰਬਲੇ ਕਮਾਏ ਹੋਏ ਸ਼ੁਭ ਕਰਮਾਂ ਦਾ ਪ੍ਰਮਾਤਮਾ ਨੇ ਜਿਹੜਾ ਲੇਖ ਲੇਖ ਕਰਕੇ ਪਾਇਆ ਸੀ, ਉਸ ਪੂਰਬਲੇ ਚੰਗੇ ਕਰਮਾਂ ਕਰਕੇ ਗੁਰੂ ਵਾਲੇ ਬਣਨਾ ਕੀਤਾ। ਗੁਰੂ ਚਰਨਾਂ ਦੇ ਨਾਲ ਜੁੜ ਕੇ ਹੀ ਸਤਿਗੁਰੂ ਜੀ ਦੀ ਸੇਵਾ ਨੂੰ ਕਮਾਇਆ ਹੈ। ਪੌੜੀ ਲੇਖਾ ਪੜੀਐ ਹਰ ਨਾਮ, ਸਾਧ ਸੰਗਤ ਜੋ ਕੋਈ ਵੀ ਮਨੁੱਖ ਸੰਸਾਰ ਦੇ ਅੰਦਰ ਕਰਮ ਕਰਦਾ ਹੈ ਨਾ, ਉਹ ਲੇਖੇ ਵਿੱਚ ਆਉਂਦਾ ਹੈ। ਕੋਈ ਵੀ ਕਦਮ ਵੀ ਪੁੱਟਦਾ ਉਹ ਵੀ ਲੇਖੇ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜੇ ਵਾਹਿਗੁਰੂ ਦੇ ਨਾਮ ਰੂਪੀ ਲੇਖੇ ਨੂੰ ਪੜ੍ਹ ਨਾ ਕਰੇ ਕਿ ਪਰਮੇਸ਼ਰ ਤੇਰਾ ਨਾਮ ਜਿਹੜਾ ਹੈ ਨਾ ਸਭ ਤੋਂ ਸ਼੍ਰੋਮਣੀ ਹੈ, ਐਸਾ ਕਹਿੰਦੇ ਸ਼ੁਭ ਕਰਮ ਜਿਹੜਾ ਵਾਹਿਗੁਰੂ ਦਾ ਨਾਮ ਜਪਣ ਰੂਪੀ ਕਰਨਾ ਕਰੇ, ਲੇਖ ਨਾ ਹੋਈ, ਇਹ ਦੁਬਾਰਾ ਫਿਰ ਉਹਦਾ ਲੇਖ ਹਿਸਾਬ ਕਿਤਾਬ ਨਹੀਂ ਹੁੰਦਾ। ਧਰਮਰਾਜ ਦੇ ਦਰ ਤੇ ਧਰਮਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਕਰਮਾਂ ਦਾ ਹਿਸਾਬ ਕਿਤਾਬ ਨਿਬੜ ਜਾਂਦਾ ਹੈ। ਜੇ ਪਰਮੇਸ਼ਰ ਦੇ ਸਭ ਤੋਂ ਸ਼੍ਰੋਮਣੀ ਨਾਮ ਜਪਣ ਰੂਪੀ ਲੇਖੇ ਕਰਮ ਨੂੰ ਕਰਨਾ ਕਰੇ, ਪੁੱਛ ਨਾ ਸਕੈ ਕੋਈ। ਹਜ਼ੂਰ ਕਹਿੰਦੇ ਦੁਬਾਰਾ ਫਿਰ ਕੋਈ ਪੁੱਛ ਨਹੀਂ ਸਕਦਾ ਕਿ ਤੂੰ ਕਿਹੜੇ ਕਿਹੜੇ ਸੰਸਾਰ ਦੇ ਕਰਮ ਕਮਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ, ਜੀਵ ਦੇ ਜਿਹੜੇ ਮਾੜੇ ਲੇਖ ਹਨ ਉਹ ਵੀ ਮਿਟਾ ਦਿੰਦੇ ਹਨ। ਜੇ ਭਾਵਨਾ ਪ੍ਰੇਮ ਦੇ ਸਹਿਤ ਹੋ ਕੇ ਵਾਹਿਗੁਰੂ ਦਾ ਨਾਮ ਜਪਣਾ ਕਰੇ, ਹਰ ਦਰ ਸਦ ਢੋਈ, ਅਤੇ ਪਰਮੇਸ਼ਰ ਦੇ ਦਰ ਤੇ ਸਦੀਵ ਕਾਲ ਵਾਸਤੇ ਫਿਰ ਢੋਈ ਆਸਰਾ ਮਿਲ ਜਾਂਦਾ ਹੈ। ਪਰਮੇਸ਼ਰ ਦੇ ਦਰ ਤੇ ਠਾਹਰ ਪ੍ਰਾਪਤ ਹੋ ਜਾਂਦੀ ਹੈ। ਜਦ ਕਾਲ ਮਿਲੈ
ਜਿਹੜੇ ਸਾਧ ਸੰਗਤ ਧਰਮ ਰਾਜੇ ਦੇ ਜਮ ਬਾਰ-ਬਾਰ ਜੀਵ ਨੂੰ ਮੌਤ ਦੇ ਮੂੰਹ ਵਿੱਚ ਪਾਉਂਦੇ, ਮਾਰ ਕਰਕੇ ਲੈ ਕੇ ਜਾਂਦੇ ਹੈ। ਹਜ਼ੂਰ ਕਹਿੰਦੇ ਉਹ ਵੀ ਭੇਟਾ ਦੇ ਕਰਕੇ ਆ ਕੇ ਮਿਲਦੇ ਆ। ਉਹ ਆ ਕਰਕੇ ਬੜੇ ਸਤਿਕਾਰ ਦੇ ਨਾਲ ਜਮਕਾਰ ਮਿਲੈ ਦੇ ਭੇਟ। ਜਿਵੇਂ ਸਾਧ ਸੰਗਤ ਕਿਸੇ ਦਾ ਸਤਿਕਾਰ ਕਰਨਾ ਹੋਵੇ, ਆਪ ਤੋਂ ਵੱਡਿਆਂ ਦਾ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਭੇਟ ਅਰਪਣ ਕਰਕੇ ਤੇ ਨਮਸਕਾਰ ਕਰੀਦੀ ਹੈ। ਜਿਵੇਂ ਇੱਥੇ ਵੀ ਮਹਾਂਪੁਰਸ਼ਾਂ ਨੂੰ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਸਾਧ ਸੰਗਤ ਗੁਰੂ ਘਰ ਦੀ ਸੇਵਾ ਵਾਸਤੇ ਆਪ ਸੰਗਤਾਂ ਕਿੰਨੇ ਪ੍ਰੇਮ ਦੇ ਨਾਲ ਸਾਧ ਸੰਗਤ ਜਿਵੇਂ ਭੇਟ ਅਰਪਣ ਕਰਦੇ ਤੇ ਫਤਿਹ ਬੁਲਾਉਂਦੇ ਹੋ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਧਰਮ ਰਾਜੇ ਦੇ ਜਮ ਦੇ ਜਿਹੜੇ ਦੂਤ ਆ ਨਾ, ਉਹ ਜੀਵ ਨੂੰ ਹੈ ਤਾਂ ਭਾਵੇਂ ਮਾਰਨ ਵਾਲੇ ਹੈ, ਪਰ ਗੁਰਮੁਖ ਪਿਆਰਿਆਂ ਨੂੰ ਭੇਟਾ ਦੇ ਕਰਕੇ ਸਤਿਕਾਰ ਦੇ ਨਾਲ ਮਿਲਦੇ ਹੈ। ਅੱਗੋਂ ਸਤਿਕਾਰ ਕਰਦੇ ਹਨ। ਸੇਵਕ ਨਿਤ ਹੋਈ ਆਤੇ ਨਿਤਾ ਪ੍ਰਤੀ ਸੇਵਕ ਬਣ ਜਾਂਦੇ ਹਨ, ਉਹਨਾਂ ਦੇ ਦਾਸ ਹੋ ਕਰਕੇ ਰਹਿੰਦੇ ਹਨ। ਪੂਰੇ ਗੁਰ ਤੇ ਮਹਿਲ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜੋ ਵਾਹਿਗੁਰੂ ਦੇ ਸਰੂਪ ਰੂਪੀ ਮਹਿਲ ਨੂੰ ਪ੍ਰਾਪਤ ਕੀਤਾ ਹੈ, ਇਹ ਪੂਰੇ ਸਤਿਗੁਰਾਂ ਦੀ ਕਿਰਪਾ ਦੁਆਰਾ, ਗੁਰੂ ਕਿਰਪਾ ਦੇ ਪਾਤਰ ਬਣ ਕੇ ਹੀ ਵਾਹਿਗੁਰੂ ਦੇ ਸਰੂਪ ਰੂਪੀ ਮਹਿਲ ਨੂੰ ਪਾਇਆ ਹੈ। ਪਤ ਪ੍ਰਗਟ ਲੋਈ ਜਿਸ ਕਰਕੇ ਸੱਚੀ ਪਤ ਇੱਜ਼ਤ ਪ੍ਰਤਿਸ਼ਠਾ ਜਿਹੜੀ ਸਭ ਥਾਵਾਂ ਤੇ ਪ੍ਰਗਟ ਹੋਈ ਹੈ। ਸਭ ਥਾਵਾਂ ਤੇ ਜੀਵ ਉਹ ਗੁਰਮੁਖ ਪਿਆਰਿਆਂ ਨੂੰ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲੈਣਾ ਕੀਤੀ ਹੈ। ਨਾਨਕ ਅਨਹਦ ਧੁਨੀ ਦਰ ਵੱਜਦੇ। ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਅੰਦਰ ਇੱਕ ਰਾਜ ਸਦਾ ਹੀ ਵਾਹਿਗੁਰੂ ਦੇ ਨਾਮ ਦੀ ਧੁਨੀ, ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜਦੇ ਹਨ। ਮਿਲਿਆ ਹਰ ਸੋਈ ਜਿਸ ਕਰਕੇ ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਲ ਮਿਲਣਾ ਕੀਤਾ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਨੂੰ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਕਿ ਪਰਮੇਸ਼ਰ ਦੇ ਨਾਮ ਦੀ ਧੁਨ ਸਭ ਜੀਵਾਂ ਦੇ ਅੰਦਰ ਚੱਲਦੀ ਹੈ, ਪਰ ਸਾਧ ਸੰਗਤ ਸੰਸਾਰ ਦੀਆਂ ਗੱਲਾਂ ਬਾਤਾਂ, ਜਗਤ ਦੀਆਂ ਨਿੰਦਿਆ ਚੁਗਲੀਆਂ ਆਦਿਕ ਵਿਕਾਰਾਂ ਦਾ ਇਤਨਾ ਜ਼ਿਆਦਾ ਸ਼ੋਰ ਸ਼ਰਾਬਾ ਸਾਡੇ ਅੰਦਰ ਚੱਲਦਾ ਹੈ ਕਿ ਪਰਮੇਸ਼ਰ ਦੇ ਨਾਮ ਦੀ ਧੁਨੀ ਸਾਨੂੰ ਸੁਣਾਈ ਦਿੰਦੀ ਹੀ ਨਹੀਂ ਹੈ। ਜਿੰਨੀ ਦੇਰ ਤੱਕ ਸਾਧ ਸੰਗਤ ਰੌਲਾ ਪੈਂਦਾ ਹੋਵੇ, ਕਿਸੇ ਦੀ ਆਵਾਜ਼ ਮਾਰੇ ਵੀ ਸਾਨੂੰ ਸੁਣਦੀ ਨਹੀਂ। ਤੇ ਹਜ਼ੂਰ ਕਹਿੰਦੇ ਇਸ ਸਰੀਰ ਰੂਪੀ ਘਰ ਦੇ ਅੰਦਰ ਜਿੰਨੀ ਦੇਰ ਤੱਕ ਵਿਕਾਰਾਂ ਦਾ ਸ਼ੋਰ ਸ਼ਰਾਬਾ ਪੈਂਦਾ ਹੈ, ਦੁਨਿਆਵੀ ਗੱਲਾਂ ਬਾਤਾਂ ਜਾਂ ਕਿਸੇ ਦੀ ਨਿੰਦਿਆ ਆਦਿ ਕਰਨੀ ਹੈ, ਇਹ ਜਿੰਨੇ ਵੀ ਸੰਸਾਰ ਦੇ ਐਸੇ ਵਿਕਾਰਾਂ ਦਾ ਸ਼ੋਰ ਸ਼ਰਾਬਾ ਰੌਲਾ ਪੈਂਦਾ ਹੈ, ਉਨੀ ਦੇਰ ਤੱਕ ਕਦੇ ਵਾਹਿਗੁਰੂ ਦੇ ਨਾਮ ਦੀ ਧੁਨੀ ਨਹੀਂ ਸੁਣਾਈ ਦਿੰਦੀ। ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ, ਉੱਥੇ ਵਾਹਿਗੁਰੂ ਦੇ ਇੱਕ ਰਸ ਪਰਮੇਸ਼ਰ ਦੇ ਨਾਮ ਰੂਪੀ ਬਾਜੇ ਵਜੇ ਸੁਣਾਈ ਦਿੱਤੇ ਹੈ। ਜਿਨ੍ਹਾਂ ਨੇ ਸਾਧ ਸੰਗਤ ਦਾ ਨੇਤਰਾਂ ਨੂੰ ਪਰਾਏ ਰੂਪਾਂ ਵੱਲ ਤੱਕਣ ਤੋਂ ਸੰਕੋਚ ਲੈਣਾ ਕੀਤਾ ਹੈ, ਔਰ ਜ਼ੁਬਾਨ ਨੂੰ ਦੁਨਿਆਵੀ ਸੰਸਾਰ ਦੀਆਂ ਬਹੁਤੀਆਂ ਗੱਲਾਂ ਬਾਤਾਂ ਕਰਨ ਤੋਂ, ਨਿੰਦਿਆ ਚੁਗਲੀ ਕਰਨ ਤੋਂ ਜਿਨ੍ਹਾਂ ਸਾਧ ਸੰਗਤ ਸੰਕੋਚ ਕੇ ਰੱਖ ਲੈਣਾ ਕੀਤਾ ਹੈ, ਔਰ ਇਸ ਮਨ ਨੂੰ ਵੀ ਜਿਨ੍ਹਾਂ ਨੇ ਸੰਕੋਚ ਕੇ ਰੱਖਿਆ, ਗੁਰੂ ਚਰਨਾਂ ਦੇ ਨਾਲ ਜੋੜ ਕੇ ਇਕਾਗਰ ਕਰਕੇ ਰੱਖਿਆ ਹੈ। ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਵਾਹਿਗੁਰੂ ਦੇ ਨਾਮ ਦੀ ਇੱਕ ਰਸ ਧੁਨੀ ਨੂੰ ਸੁਣਨਾ ਕੀਤਾ ਹੈ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਲੇਖੈ ਕਦਹੇ ਨਾ ਛੂਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵੱਜਦੇ, ਮਿਲਿਆ
ਜੀਵਿਆ ਹਰ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।